ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਸਾਹਿਬ ਦੇ ਬਿਆਨ ਦੇ ਬਾਰੇ। ਕਿਸਾਨਾਂ ਦੇ ਨਾਲ ਸੁਲਾਹ ਹੋ ਗਈ ਹੈ, ਗੰਨਾ ਕਿਸਾਨਾਂ ਦੇ ਨਾਲ, ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੇ ਇਸ ਬਾਬਤ ਖੰਡ ਮਿਲਾਂ ਦੇ ਨਾਲ ਗੱਲਬਾਤ ਕਰਨੀ ਹੈ। ਜਿਹੜਾ ਧਰਨਾ ਜਲੰਧਰ ਦੇ ਵਿੱਚ ਕਿਸਾਨਾਂ ਵੱਲੋਂ ਦਿੱਤਾ ਗਿਆ ਸੀਗਾ, ਉਸ ਬਾਬਤ ਹੁਣ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ। ਉਹ ਇਹ ਹੋਈ ਹੈ ਕਿ ਸਰਕਾਰ ਦੇ ਨਾਲ ਸੁਲਾਹ ਹੋ ਗਈ ਹੈ ਤੇ ਸਰਕਾਰ ਨੇ ਕਿਹਾ ਕਿ ਗੰਨਾ ਕਿਸਾਨਾਂ ਦੀਆਂ ਅਸੀਂ ਮੰਗਾਂ ਵੀ ਮੰਨਾਂਗੇ ਤੇ ਉਸ ਤੋਂ ਬਾਅਦ ਜਿਹੜਾ ਮੁਆਵਜ਼ਾ ਰਹਿੰਦਾ ਉਹ ਵੀ ਜਾਰੀ ਕਰਾਂਗੇ ਤੇ ਨਾਲ ਖੰਡ ਮਿੱਲ ਮਾਲਕਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਵੀ ਤੋਰੀ ਜਾਊਗੀ। ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਲੀਡਰ ਵੱਡੇ ਨਹੀਂ ਹੁੰਦੇ। ਇਹ ਤਕੀਆ ਕਲਾਮ ਖੁਦ ਅੱਜ ਜੋ ਸੱਤਾ ਦੇ ਤਖਤ ਤੇ ਬਿਰਾਜਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦਾ। ਤੇ ਇਹੀ ਭਗਵੰਤ ਮਾਨ ਲੰਘੇ ਦਿਨੀ ਕੀ ਕਹਿ ਰਹੇ ਸੀ ਕਿਸਾਨਾਂ ਨੂੰ? ਇਹੀ ਭਗਵੰਤ ਮਾਨ ਲੰਘੇ ਦਿਨੀ ਪਤਾ ਕੀ ਕਹਿ ਰਹੇ ਸੀਗੇ? ਹੁਣ ਤੁਸੀਂ ਕਹੋਗੇ ਕਿ ਸੁਲਾਹ ਹੋ ਗਈ ਹੈ, ਮੰਗਾਂ ਮੰਨ ਲਈਆਂ ਗਈਆਂ ਨੇ ਤੇ ਤੁਸੀਂ ਕਿਉਂ ਹੁਣ ਇਹਦੇ ਵਿੱਚ ਪਾਣੀ 'ਚ ਮਧਾਣੀ ਪਾਈ ਹੈ? ਪਰ ਅਸਲ 'ਚ ਗੱਲ ਇਹ ਨਹੀਂ ਹੈ। ਗੱਲ ਸਰਕਾਰ ਦੇ ਯੂ ਟਰਨ ਦੀ ਹੈ। ਗੱਲ ਸਰਕਾਰ ਦੀ ਇੱਕ ਐਰੋਗੈਂਸੀ ਦੇ ਨਾਲ ਜੁੜੀ ਹੋਈ ਹੈ। ਗੱਲ ਸਰਕਾਰ ਦੀ ਲੋਕਾਂ ਪ੍ਰਤੀ ਅਪਰੋਚ ਦੀ ਹੈ ਕਿ ਸਰਕਾਰ ਲੋਕਾਂ ਪ੍ਰਤੀ, ਸੰਘਰਸ਼ੀਲਾਂ ਪ੍ਰਤੀ ਜਿਹੜਾ ਨੈਰੇਟਿਵ ਆ ਉਹ ਕੀ ਕਰ ਰਹੀ ਹੈ, ਜਿਹੜਾ ਕਿ ਖਤਰਨਾਕ ਨੈਰੇਟਿਵ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਸੀਂ ਸਾਰੇ ਇਸ ਗੱਲ ਤੇ ਸਹਿਮਤ ਹਾਂ ਕਿ ਪੰਜਾਬ ਦੀਆਂ ਸੜਕਾਂ ਨਹੀਂ ਰੁਕਣੀਆਂ ਚਾਹੀਦੀਆਂ। ਪੰਜਾਬ ਦੇ ਵਿੱਚ ਜੇ ਸੜਕਾਂ ਰੁਕਣਗੀਆਂ ਤਾਂ ਇੱਥੇ ਇਨਵੈਸਟਮੈਂਟ ਨਹੀਂ ਆਊਗੀ, ਉਹ ਸਾਡੇ ਲਈ ਮਾਰੂ ਹੈ। ਇਹ ਇੱਕ ਪੱਖ ਹੈ ਇਸ ਚੀਜ਼ ਦਾ। ਪਰ ਇਹਦਾ ਦੂਜਾ ਪੱਖ ਇਹ ਹੈ ਕਿ ਜਿਹੜੀ ਕਤਲੋ ਗਾਰਤ ਹੋ ਰਹੀ ਹੈ। ਲੁਧਿਆਣੇ ਦੇ ਵਿੱਚ ਇੱਕ ਕਾਰੋਬਾਰੀ ਨੂੰ ਚੁੱਕ ਕੇ ਅਗਵਾ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ। ਉਹਦੇ ਪੱਟ 'ਚ ਗੋਲੀ ਮਾਰੀ ਗਈ, ਕਤਲ ਨਹੀਂ ਹੋਇਆ। ਇਹ ਲਾਅ ਐਂਡ ਆਰਡਰ ਨਾਲ ਜੁੜੀ ਸਮੱਸਿਆ ਨਹੀਂ ਹੈ। ਇਸ ਤੋਂ ਬਾਅਦ ਬੇਲਦਾਰ ਇੱਕ ਮਾਰ ਦਿੱਤਾ ਗਿਆ ਵਾ। ਉਹ ਰਾਖੀ ਕਰਨ ਗਿਆ ਸੀ, ਜਿੱਥੇ ਮਾਈਨਿੰਗ ਹੋ ਰਹੀ ਸੀ ਉਹਨਾਂ ਨੂੰ ਰੋਕਣ ਗਿਆ ਸੀ। ਉਹ ਮਾਈਨਿੰਗ ਕਰਨ ਵਾਲੇ ਨੇ ਬੇਲਦਾਰ ਹੀ ਮਾਰਤਾ। ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਇੰਸਪੈਕਟਰ ਦਾ ਕਾਤਲਾਨਾ ਹਮਲਾ ਹੋਇਆ ਪਿਛਲੇ ਦਿਨੀ। ਇਸ ਤੋਂ ਇਲਾਵਾ ਕਿੰਨੀਆਂ ਉਹ ਘਟਨਾਵਾਂ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਆਉਂਦੇ ਹੀ ਸੰਦੀਪ ਨੰਗਲੰਬੀਆਂ, ਸਿੱਧੂ ਮੂਸੇਵਾਲਾ, ਫਿਰ ਨਕੋਦਰ ਦੇ ਵਿੱਚ ਇੱਕ ਵਪਾਰੀ ਦਾ ਕਤਲ ਹੁੰਦਾ ਫਰੌਤੀ ਮੰਗਣ ਕਰਕੇ। ਕਿੰਨੀਆਂ ਘਟਨਾਵਾਂ ਨੇ? ਕੀ ਇਹ ਘਟਨਾਵਾਂ ਇਨਵੈਸਟਮੈਂਟ ਲੈ ਕੇ ਆ ਰਹੀਆਂ ਵਾ? ਕੀ ਇਹ ਘਟਨਾਵਾਂ ਦੇ ਨਾਲ ਪੰਜਾਬ ਦੇ ਵਿੱਚ ਇਨਵੈਸਟਮੈਂਟ ਹੋਰ ਆਊਗੀ? ਇੱਕ ਪਾਸੇ ਤੁਸੀਂ ਤੁਰੇ ਫਿਰਦੇ ਹੋ ਉਦਯੋਗਪਤੀਆਂ ਦੇ ਮਗਰ, ਇਨਵੈਸਟਰਸ ਦੇ ਮਗਰ, ਜਿਨ੍ਹਾਂ ਨੇ ਇਨਵੈਸਟਮੈਂਟ ਕਰਨੀ। ਦੂਜੇ ਪਾਸੇ ਤੁਹਾਡਾ ਲਾਅ ਐਂਡ ਆਰਡਰ। ਦੂਜੇ ਪਾਸੇ ਜਦੋਂ ਕੋਈ ਧਰਨਾ ਲੱਗਦਾ ਤੇ ਸਰਕਾਰ ਦੇ ਜਿਹੜੇ ਸਮਰਥਕ ਆ, ਜਿਨ੍ਹਾਂ ਨੂੰ ਇਹ ਲੱਗਦਾ ਕਿ ਜਿਵੇਂ ਮੋਦੀ ਸਾਹਿਬ ਦੇ ਭਗਤ ਨੇ, ਜਿਵੇਂ ਰਾਹੁਲ ਗਾਂਧੀ ਦੇ ਭਗਤ ਨੇ, ਜਿਵੇਂ ਇੰਦਰਾ ਗਾਂਧੀ ਦੇ ਭਗਤ ਹੁੰਦੇ ਸੀ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੇ ਭਗਤ ਹੁੰਦੇ ਸੀ, ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ, ਉਵੇਂ ਭਗਵੰਤ ਮਾਨ ਦੇ ਵੀ ਭਗਤ ਨੇ। ਤੇ ਉਹਨਾਂ ਭਗਤਾਂ ਨੂੰ ਲੱਗਦਾ ਕਿ ਧਰਨਿਆਂ ਦੇ ਨਾਲ ਇਨਵੈਸਟਮੈਂਟ ਨਹੀਂ ਆ ਰਹੀ। ਭਲਿਓ ਮਾਨਸੋ, ਇਨਵੈਸਟਮੈਂਟ ਇਕੱਲੇ ਧਰਨਿਆਂ ਨਾਲ ਨਹੀਂ ਜੁੜੀ ਹੁੰਦੀ। ਇਨਵੈਸਟਮੈਂਟ ਸਰਕਾਰ ਦੀਆਂ ਪਾਲਿਸੀਜ਼ ਦੇ ਨਾਲ ਜੁੜੀ ਹੁੰਦੀ ਹੈ ਕਿ ਸਰਕਾਰ ਦੀਆਂ ਪਾਲਿਸੀਜ਼ ਕੀ ਨੇ। ਲਾਅ ਐਂਡ ਆਰਡਰ ਨੂੰ ਲੈ ਕੇ ਸਰਕਾਰ ਦੀ ਅਪਰੋਚ ਕੀ ਹੈ? ਜੋ ਕੱਚਾ ਮਾਲ ਆ ਰਿਹਾ ਉਹਨੂੰ ਲੈ ਕੇ ਸਰਕਾਰ ਦੀ ਪਾਲਿਸੀ ਕਹਿੰਦੀ ਹੈ। ਬਿਜਲੀ ਸਰਕਾਰ ਕਿੰਨੀਆਂ ਦਰਾਂ 'ਤੇ ਦੇ ਸਕਦੀ ਹੈ? ਸੋ ਇੱਥੋਂ ਮਾਲ ਡਿਲੀਵਰ ਕਰਨਾ ਕਿੰਨਾ ਸੌਖਾ, ਇਹਨਾਂ ਸਾਰੀਆਂ ਚੀਜ਼ਾਂ 'ਤੇ। ਠੀਕ ਆ, ਅਸੀਂ ਕਹਿੰਦੇ ਕਿ ਜੇਕਰ ਧਰਨਾ ਲੱਗਦਾ ਸੜਕ 'ਤੇ ਤਾਂ ਇੱਕ ਜਿਹੜਾ ਬੰਦਾ ਜਿਹਨੇ ਦਵਾਈ ਬੂਟੀ ਲੈਣ ਜਾਣਾ, ਸ਼ਹਿਰ ਬੱਚਿਆਂ ਨੂੰ ਲੈ ਕੇ ਜਾਣਾ, ਜਿਹੜੇ ਸਕੂਲਾਂ ਕਾਲਜਾਂ 'ਚ ਜਾਣਾ, ਜਿਹਨੇ ਬੈਂਕ 'ਚ ਜਾਣਾ, ਜਿਹਨੇ ਨੌਕਰੀ ਕਰਨੀ ਹੈ, ਜਿਹਨੇ ਹੋਰ ਕਾਰੋਬਾਰ ਕਰਨਾ, ਉਹਦੇ ਲਈ ਇਹ ਜੋਖਮ ਦਾ ਕੰਮ ਹੈਗੇ ਨੇ। ਅਸੀਂ ਮੰਨਦੇ ਹਾਂ ਇਹ ਗੱਲ। ਪਰ ਕਿਸਾਨ ਕੋਲੇ ਕੀ ਹੈ? ਉਹ ਸੜਕ ਰੋਕਣ ਦੀ ਬਜਾਏ ਹੋਰ ਕਰੇ ਕੀ? ਖੈਰ, ਆਪਾਂ ਇਸ ਬਹਿਸ 'ਚ ਨਹੀਂ ਪੈਂਦੇ ਕਿ ਧਰਨੇ ਲੱਗਣੇ ਚਾਹੀਦੇ ਕਿ ਨਹੀਂ ਲੱਗਣੇ ਚਾਹੀਦੇ, ਪਰ ਅਸੀਂ ਇਸ ਬਹਿਸ 'ਚ ਜ਼ਰੂਰ ਹੈਗੇ ਹਾਂ ਔਰ ਅਸੀਂ ਇਸ ਗੱਲ 'ਤੇ ਹਾਂ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ। ਲੋਕਾਂ ਨੂੰ ਜਦੋਂ ਆਪਣੀ ਮੰਗ ਮਨਾਉਣ ਦੇ ਲਈ ਸੜਕਾਂ 'ਤੇ ਆਉਣਾ ਪਵੇ ਤਾਂ ਲੋਕ ਫਿਰ ਆਉਂਦੇ ਨੇ ਤੇ ਲੋਕਾਂ ਨੂੰ ਆਉਣਾ ਚਾਹੀਦਾ। ਖੁਦ ਧਰਨੇ ਮੁਜ਼ਾਹਰਿਆਂ ਦੇ ਵਿੱਚੋਂ ਨਿਕਲੀ ਪਾਰਟੀ ਨੂੰ ਅੱਜ ਧਰਨਿਆਂ ਤੋਂ ਹੀ ਦਿੱਕਤ ਹੈ। ਖੁਦ ਜਿਹੜੇ ਲੋਕ, ਕੇਜਰੀਵਾਲ ਸਾਹਿਬ, ਜਿਹੜੇ ਖੁਦ ਜਾ ਕੇ ਕਦੇ ਕੁੜੀ ਉਹ ਜਿਹੜੀ ਮਾਨਸਾ ਤੋਂ ਆ ਸਿੱਪੀ ਸ਼ਰਮਾ, ਉਹਨੂੰ ਜਾ ਕੇ ਟੈਂਕੀ ਤੋਂ ਲਾ ਕੇ ਲਿਆਏ ਸੀ ਤੇ ਕਹਿੰਦੇ ਸੀ ਤੇਰਾ ਭਰਾ ਆ ਗਿਆ ਵਾ। ਤੇ ਉਹੀ ਭਰਾ ਜਦੋਂ ਪੰਜਾਬ 'ਚ ਸਰਕਾਰ ਆ ਗਈ ਤੇ ਜਦੋਂ ਭਰਾ ਆਇਆ ਐਮੀਨੈਂਸ ਸਕੂਲ ਦਾ ਉਦਘਾਟਨ ਕਰਨ ਤੇ ਉਦੋਂ ਚੱਕ ਕੇ ਉਹਨਾਂ ਕੁੜੀਆਂ ਨੂੰ ਰਿਟੇਨ ਕਰ ਲਿਆ। ਠੀਕ ਉਸੇ ਤਰ੍ਹਾਂ ਜਿਵੇਂ ਬਾਦਲ ਸਰਕਾਰ ਕਰਦੀ ਹੁੰਦੀ ਸੀ ਕਿ ਜਦੋਂ ਬਾਦਲ ਸਾਹਿਬ ਦਾ ਸੰਗ ਦਰਸ਼ਨ ਹੁੰਦਾ ਸੀਗਾ ਤੇ ਉਦੋਂ ਚੱਕ ਲਏ ਕਿਸਾਨ ਮਜ਼ਦੂਰ, ਜਿੰਨੇ ਸੰਘਰਸ਼ੀਲ ਸਾਡੇ ਭੈਣ ਭਰਾ ਨੇ, ਬੇਰੁਜ਼ਗਾਰ ਜਥੇਬੰਦੀਆਂ ਦੇ, ਉਹਨਾਂ ਨੂੰ ਚੱਕ ਲਿਆ ਜਾਂਦਾ ਸੀ, ਡੱਕ ਲਿੱਤਾ ਜਾਂਦਾ ਸੀ। ਜਦੋਂ ਕਿਸੇ ਨੇ ਪ੍ਰੋਟੈਸਟ ਕਰਨਾ ਹੁੰਦਾ ਸੀ ਉਹ CID ਵਾਲੇ ਚੱਕ ਲੈਂਦੇ ਸੀ। ਸਾਡੇ ਵਰਗੇ ਪੱਤਰਕਾਰਾਂ ਨੂੰ ਵੀ ਚੱਕ ਲੈਂਦੇ ਹੁੰਦੇ ਸੀ ਐਵੇਂ ਬਿਨਾਂ ਗੱਲੋਂ ਹੀ ਕਿ ਤੁਸੀਂ ਉਹ ਕਵਰੇਜ ਕਰਕੇ ਆਏ ਹੋ ਉੱਥੇ ਤੇ ਤਾਂ ਕਰਕੇ ਤੁਹਾਨੂੰ ਡਿਟੇਨ ਕੀਤਾ ਗਿਆ, ਤਾਂ ਕਰਕੇ ਤੁਹਾਨੂੰ ਥਾਣੇ ਬਿਠਾਈ ਰੱਖਣਾ ਐਵੇਂ ਬਿਨਾਂ ਗੱਲੋਂ। ਤੁਹਾਡੇ ਕੋਲ ਕੀ ਹੈ, ਕੀ ਕਵਰੇਜ ਕੀਤੀ ਹੈ, ਕਿਹਨੂੰ ਫੋਨ ਕੀਤਾ ਸੀ, ਉੱਥੇ ਕਿੰਨੇ ਬੰਦੇ ਇਕੱਠੇ ਹੋਏ ਸੀ? ਵੀ ਬੰਦੇ ਕਿਸਾਨਾਂ ਨੇ ਇਕੱਠੇ ਕੀਤੇ ਆ, ਮਜ਼ਦੂਰਾਂ ਨੇ ਇਕੱਠੇ ਕੀਤੇ, ਅਸੀਂ ਥੋੜ੍ਹੋ ਇਕੱਠੇ ਕੀਤੇ। ਕਵਰੇਜ ਕਰਨਗੇ ਪੱਤਰਕਾਰ ਨੇ ਥੋੜ੍ਹੋ ਬੰਦੇ ਇਕੱਠੇ ਕੀਤੇ ਆ। ਸੋ ਐਸਾ ਕੁਛ ਚੱਲਦਾ ਸੀ। ਤੇ ਹੁਣ ਕੀ ਹੈ?
ਹੁਣ ਸਿੱਪੀ ਸ਼ਰਮਾ ਨੂੰ ਚੱਕ ਲਿਆ ਜਾਂਦਾ, ਡਿਟੇਨ ਕਰ ਲਿਆ ਜਾਂਦਾ, ਹੋਰ ਲੋਕਾਂ ਨੂੰ ਕਰ ਲਿਆ ਜਾਂਦਾ ਜਿਹੜੇ ਸੰਘਰਸ਼ੀਲ ਨੇ। ਇਸੇ ਤਰ੍ਹਾਂ ਜੀਰਾ ਮੋਰਚਾ ਲੱਗਿਆ ਸੀ, ਮਾਨ ਸਾਹਿਬ ਦੀ ਸਰਕਾਰ ਨੇ ਉਹਦੇ ਇੱਕ ਕਿਸਾਨ ਆਗੂ ਉੱਥੋਂ ਦਾ, ਤੇ ਉਹਦੇ ਘਰੇ ਉਹਦੀ ਘਰ ਵਾਲੀ ਨੂੰ ਵੀ ਡਿਟੇਨ ਕਰ ਲਿਆ ਜਾਂ ਚੁੱਕ ਲਿਆ ਜਾਂ ਉਹਨੂੰ ਆਸਾ ਪਾਸਾ ਕਰਨਾ ਪਿਆ, ਛਾਪੇ ਪੈ ਰਹੇ ਸੀ, ਤੇ ਉਹ ਕਿਸਾਨ ਨੂੰ ਵੀ ਭੱਜਣਾ ਪਿਆ ਆਪਦੇ ਘਰੋਂ, ਤੇ ਉਹਦੀ ਮਾਤਾ ਨੂੰ ਵੀ ਘਰੋਂ ਭੱਜਣਾ ਪਿਆ। ਤੇ ਘਰੇ ਕੌਣ ਰਹੇਗਾ? 2 ਬੱਚੇ, ਨਿੱਕੇ ਨਿੱਕੇ ਬੱਚੇ। ਕੋਈ ਇੱਕ ਮੁੰਡਾ ਸੀ, ਮੁੰਡਾ ਹੈਗਾ 6-7 ਸਾਲ ਦਾ, ਇੱਕ ਗੁੜੀਆ ਸੀ ਬੱਚੀ, ਧੀ ਸਾਡੀ 10-11 ਸਾਲ ਦੀ। ਉਹ ਸਕੂਲ ਜਾਣ ਕੰਨਿਓ ਬੈਠੇ, ਕੋਈ ਘਰੇ ਹੋਵੇ, ਕੋਈ ਰੋਟੀ ਪਕਾ ਕੇ ਦੇਵੇ, ਕੋਈ ਬਸਤੇ ਤਿਆਰ ਕਰੇ, ਬੈਗ ਤਿਆਰ ਕਰੇ, ਤਾਂ ਉਹ ਸਕੂਲ ਜਾਣਗੇ ਨਾ। ਜਦੋਂ ਘਰੇ ਪੁਲਿਸ ਦਾ ਗੇੜਾ ਵੱਜ ਰਿਹਾ ਤੇ ਕੌਣ ਉਹਨਾਂ ਨੂੰ ਰੋਟੀ ਖਵਾਉਣ ਆਊਗਾ? ਸੋ ਐਸੇ ਤਾਂ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ, ਤੇ ਹਜੇ ਕਹਿੰਦੇ ਨੇ ਕਿ ਧਰਨੇ ਨਾ ਦਿਓ ਜੀ ਤੁਸੀਂ। ਤੇ ਹੋਰ ਉਹ ਰਾਹ ਦੱਸੋ ਜਿਹੜਾ ਲੋਕ, ਜਦੋਂ ਕੋਈ ਲੋਕਾਂ ਦੀ ਸੁਣਵਾਈ ਨਾ ਹੋਵੇ ਤੇ ਲੋਕ ਅਖਤਿਆਰ ਕਰਨ। ਹੁਣ ਮਾਨ ਸਾਹਿਬ ਦੀ ਸਟੇਟਮੈਂਟ ਕੀ ਹੈ? ਉਹ ਕਹਿੰਦੇ ਜੀ ਮੇਰੇ ਨਾਲ ਗੱਲ ਕਰਨ ਦੇ ਲਈ ਮੇਰੀ ਕਿਸਾਨ ਯੂਨੀਅਨ ਨੂੰ ਬੇਨਤੀ ਹੈ ਕਿ ਹਰ ਗੱਲ ਤੇ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਵਿਰੋਧ ਨਾ ਕਰੋ। ਤੁਸੀਂ ਜਦੋਂ CBI ਧਰਨਾ ਦੇਣ ਗਏ ਸੀ, CBI ਦੇ ਵਿਰੋਧ ਦੇ ਲਈ, ਤੁਸੀਂ ਕੀ ਕਰਨ ਗਏ ਸੀ ਉਦੋਂ? ਜਦੋਂ ਤੁਸੀਂ ਹੁਣ ਤੱਕ ਧਰਨੇ ਮੁਜ਼ਾਹਰੇ ਦਿੰਦੇ ਹੋ, ਕਿ ਤੁਸੀਂ ਤਾਂ ਆਮ ਲੋਕਾਂ ਨੂੰ ਵਿਰੋਧ ਕਰ ਨਹੀਂ ਸਕੇ। ਆਮ ਲੋਕਾਂ ਨੂੰ ਆਪਣੇ ਵਿਰੁੱਧ ਲੋਕਾਂ ਨੇ ਤਾਂ ਤੁਹਾਨੂੰ ਫਿਰ ਵੀ 92 ਸੀਟਾਂ ਜਿਤਾਤੀਆਂ। ਅਗਲੀ ਗੱਲ ਉਹ ਕੀ ਕਰਦੇ ਨੇ? ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਭਵਨ ਹੈ, ਸੈਕਟਰੀਏਟ ਹੈ, ਖੇਤੀਬਾੜੀ ਮੰਤਰੀ ਦਾ ਦਫ਼ਤਰ ਹੈ, ਤੇ ਮੇਰਾ ਦਫ਼ਤਰ ਹੈ, ਨਾ ਕਿ ਘਰ ਤੇ ਸੜਕਾਂ। ਜੇ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਧਰਨੇ ਵਾਸਤੇ ਬੰਦੇ ਨਹੀਂ ਲੱਭਣੇ। ਲੋਕਾਂ ਦੀਆਂ ਭਾਵਨਾਵਾਂ ਸਮਝੋ। ਇਹ ਕੌਣ ਤੈਅ ਕਰੂਗਾ ਕਿ ਕਿਹਨੂੰ ਧਰਨੇ ਵਾਸਤੇ ਬੰਦੇ ਲੱਭਣੇ, ਕਿਹਨੂੰ ਨਹੀਂ ਲੱਭਣੇ? ਜੇ ਤੁਹਾਨੂੰ ਇੰਨਾ ਹੀ ਪਤਾ ਹੈ, ਤੁਸੀਂ ਕਿਉਂ ਸੁਲ੍ਹਾ ਕੀਤੀ ਫਿਰ ਅੱਜ? ਜੇ ਤੁਹਾਨੂੰ ਪਤਾ ਕਿ ਕੱਲ੍ਹ ਨੂੰ ਤਾਂ ਇਹਨਾਂ ਨੂੰ ਬੰਦੇ ਨਹੀਂ ਲੱਭਣੇ, ਅੱਜ ਫਿਰ ਕਿਉਂ ਤੁਸੀਂ ਸੁਲ੍ਹਾ 'ਤੇ ਆਏ? ਦੂਜੀ ਗੱਲ ਇਹ ਹੈ, ਤੁਸੀਂ ਕਹਿ ਰਹੇ ਹੋ ਕਿ ਮੇਰਾ ਦਫ਼ਤਰ ਹੈ, ਘਰ ਹੈ, ਜੇ ਰਵੱਈਆ ਰਿਹਾ ਤਾਂ ਸੈਕਟਰੀਏਟ ਹੈ। ਕਿੰਨੀਆਂ ਮੀਟਿੰਗਾਂ ਖੇਤੀਬਾੜੀ ਦਫ਼ਤਰ, ਖੇਤੀਬਾੜੀ ਮੰਤਰੀ ਨੇ ਕੀਤੀਆਂ ਨੇ, ਖੇਤੀਬਾੜੀ ਦਫ਼ਤਰ ਦੇ ਵਿੱਚ ਹੋਈਆਂ ਨੇ? ਕਿੰਨੀਆਂ ਤੁਸੀਂ ਕੀਤੀਆਂ ਨੇ? ਕਿੰਨਿਆਂ ਦੇ ਵਿੱਚ ਗੰਨਾ ਕਿਸਾਨਾਂ ਦੇ ਜੋ ਮੰਗਾਂ ਸੀਗੀਆਂ ਉਹਨਾਂ ਦੇ ਵਿੱਚ ਚਰਚਾ ਹੋਈ ਹੈ? ਜ਼ਰਾ ਦੱਸੋ ਤਾਂ ਸਹੀ। ਇਸ ਵੇਲੇ ਤੁਸੀਂ ਲੋਕਾਂ ਦੇ ਅਸਲ ਦੇ ਵਿੱਚ ਕੀ ਕਰ ਰਹੇ ਹੋ ਕਿ ਤੁਸੀਂ ਲੋਕਾਂ ਦਾ ਬੁਨਿਆਦੀ ਹੱਕ ਕੁਚਲ ਰਹੇ ਹੋ। ਇਹ ਗੱਲ ਕਹਿ ਕੇ ਕਿ ਜਿਹੜੇ ਧਰਨੇ ਮੁਜ਼ਾਹਰੇ ਕਰਦੇ ਨੇ ਉਹਨਾਂ ਮਗਰ ਬੰਦੇ ਨਹੀਂ, ਉਹਨਾਂ ਮਗਰ ਲੋਕ ਨਹੀਂ ਆਉਣੇ, ਬੰਦੇ ਨਹੀਂ ਲੱਭਣੇ। ਠੀਕ ਆ, ਲੋਕ ਖੱਜਲ ਹੋਣਗੇ, ਲੋਕ ਟਾਲਾ ਕਰ ਜਾਣਗੇ ਕਿਸਾਨ ਆਗੂਆਂ ਤੋਂ, ਪਰ ਜਿਹੜਾ ਕਿਸਾਨ ਹੈ ਉਹ ਤਾਂ ਆਗੂ ਮਗਰ ਜਾਊਗਾ ਨਾ। ਜਦੋਂ ਕਿਸਾਨ ਦੀ ਫਸਲ ਹੜਾ ਕੇ ਲੈ ਗਿਆ, ਪਾਣੀ ਨੇ ਮਾਰਤੀ ਫਸਲ, ਜਦੋਂ ਉਹਨੂੰ ਮੁੱਲ ਨਾ ਮਿਲਿਆ, ਜਦੋਂ ਉਹਦਾ ਬਕਾਇਆ ਨਾ ਦਿੱਤਾ, ਉਹ ਤਾਂ ਕਿਸਾਨ ਆਗੂਆਂ ਕੋਲ ਜਾਊਗਾ ਹੀ। ਚਲੋ ਹੋਰ ਲੋਕ ਨਾ ਜਾਣਗੇ, ਤੇ ਹੋਰ ਲੋਕਾਂ ਕੋਲ ਆਪਸ਼ਨ ਕੀ ਹੈ, ਹੋਰ ਹੱਲ ਕੀ ਹੈ? ਕਿੰਨੀਆਂ ਮੀਟਿੰਗਾਂ ਹੁੰਦੀਆਂ ਨੇ ਪੰਜਾਬ ਭਵਨ ਦੇ ਵਿੱਚ, ਕਿੰਨੀਆਂ ਮੀਟਿੰਗਾਂ ਹੁੰਦੀਆਂ ਨੇ ਸੈਕਟਰੀਏਟ ਦੇ ਵਿੱਚ, ਕਿੰਨਾ ਕੁ ਐਕਸੈਸ ਹੈ ਕਿ ਲੋਕ ਤੁਹਾਡੇ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਜਾ ਸਕਣਗੇ? 3 ਫਰੰਟਾਂ 'ਤੇ ਇਸ ਵੇਲੇ ਕਿਸਾਨੀ ਲੜਾਈ ਲੜ ਰਹੀ ਹੈ। ਪਹਿਲੀ ਤਾਂ ਗੰਨਾ ਕਿਸਾਨਾਂ ਵਾਲਾ ਜਿਹੜਾ ਜਲੰਧਰ ਦੇ ਵਿੱਚ ਧਰਨਾ ਸੀਗਾ। ਦੂਜਾ ਇਹ ਸੀਗਾ ਕਿ ਰਾਜਧਾਨੀ ਘੇਰਨ ਦਾ ਐਲਾਨ 26, 27 ਤੇ 28 ਨਵੰਬਰ ਨੂੰ ਕੀਤਾ ਹੋਇਆ। ਤੀਜਾ ਇਹ ਕਿ ਜਿਹੜੀ 22 ਤਰੀਕ ਨੂੰ ਲੰਘੀ 22 ਨਵੰਬਰ ਹੈ, ਉਦੋਂ ਇੱਕ ਮੀਟਿੰਗ ਹੋਈ ਸੀ ਹਰਪਾਲ ਚੀਮਾ ਜੀ ਨਾਲ, ਜਿਹਦੇ ਵਿੱਚ ਡੱਲੇਵਾਲ ਵਾਲੀ ਧਿਰ ਸੀ, ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਹੈ ਉਹ ਧਿਰ ਸੀਗੀ। ਉੱਥੇ ਵੀ ਕੁਛ ਚੀਜ਼ਾਂ ਨੂੰ ਲੈ ਕੇ ਸਹਿਮਤੀ ਬਣੀ ਹੈ। ਸੋ ਸਰਕਾਰ ਜਿਹੜੀ ਆ ਕੁੱਲ ਪਰਸੋਂ ਚੌਥੇ ਇਹ ਗੱਲ ਕਹਿ ਰਹੇ ਸੀ ਮੁੱਖ ਮੰਤਰੀ ਸਾਹਿਬ ਕਿ ਜੀ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਧਰਨੇ ਵਾਸਤੇ ਬੰਦੇ ਨਹੀਂ ਲੱਭਣੇ, ਇਹ ਗੱਲ ਨਹੀਂ ਕਰਦੇ, ਇਹ ਤਾਂ ਜਿਹੜੇ ਲੋਕਾਂ ਨੂੰ, ਆਮ ਲੋਕਾਂ ਨੂੰ ਸੜਕਾਂ ਨੂੰ ਰੋਕਦੇ ਨੇ, ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ। ਇਹ ਕਿਹਨੂੰ ਪਤਾ ਹੈ? ਇਹ ਕਿਹਨੂੰ ਪਤਾ ਕਿ ਲੋਕ ਕਿਵੇਂ ਵਿਰੁੱਧ ਹੁੰਦੇ ਨੇ? ਕੌਣ ਤੈਅ ਕਰੂਗਾ ਕਿ ਕਿੰਨੇ ਲੋਕ ਵਿਰੁੱਧ ਹੁੰਦੇ ਨੇ? ਠੀਕ ਹੈ, ਲੋਕਾਂ ਦੀ ਖੱਜਲ ਖੁਆਰੀ ਹੁੰਦੀ ਹੈ, ਨਹੀਂ ਹੋਣੀ ਚਾਹੀਦੀ, ਅਸੀਂ ਮੰਨਦੇ ਹਾਂ। ਜੇਕਰ ਤੁਸੀਂ ਕਹਿ ਰਹੇ ਹੋ ਕਿ ਧਰਨੇ ਲਾਉਣ ਨਾਲ ਇਨਵੈਸਟਮੈਂਟ ਰੁਕਦੀ ਹੈ, ਕੀ ਕਤਲੋ ਗਾਰਤ ਨਾਲ ਇਨਵੈਸਟਮੈਂਟ ਨਹੀਂ ਰੁਕਦੀ? ਕਿ ਜਿਹੜੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਉਹਨਾਂ ਦੇ ਨਾਲ ਹੋਰ ਇਨਵੈਸਟਮੈਂਟ ਆਉਂਦੀ ਹੈ? ਕਿ ਜਿਹੜੇ ਲੋਕਾਂ ਨੂੰ ਘੇਰ ਕੇ ਮਰਡਰ ਕੀਤਾ ਜਾਂਦਾ ਵਾ ਲੰਘੇ ਦਿਨਾਂ ਦੇ ਵਿੱਚ, ਕਿ ਜਾਂ ਬੇਲਦਾਰ ਦਾ ਮਰਡਰ ਹੋ ਗਿਆ ਜਾਂ ਹੋਰ ASI ਤੇ ਗੋਲੀਆਂ ਚੱਲ ਗਈਆਂ, ਕਿ ਇਹਦੇ ਨਾਲ ਹੋਰ ਇਨਵੈਸਟਮੈਂਟ ਆਊਗੀ? ਕਿਉਂਕਿ ਨਵਾਂ ਪੈਟਰਨ ਹੈ ਕਿ ਜਦੋਂ ਤੁਹਾਡਾ ਲਾਅ ਐਂਡ ਆਰਡਰ ਖਰਾਬ ਹੋਵੇ ਤੇ ਤੁਹਾਡੇ ਕੋਲ ਇਨਵੈਸਟਮੈਂਟ ਹੋਰ ਆਊਗੀ? ਜਾਂ ਇਹ ਸਾਰੇ ਫੇਲੀਅਰ ਤੁਸੀਂ ਕਿਸਾਨਾਂ ਸਿਰ ਮੜਨਾ ਚਾਹੁੰਦੇ ਹੋ? ਤੁਹਾਡੀ ਇੱਕ ਸਾਜ਼ਿਸ਼ ਹੈ ਕਿ ਤੁਸੀਂ ਇੱਕ ਸੰਘਰਸ਼ ਨੂੰ ਬਦਨਾਮ ਕਰ ਰਹੇ ਹੋ। ਔਰ ਸੰਘਰਸ਼ ਇਕੱਲੇ ਕਿਸਾਨ ਨਹੀਂ ਕਰ ਰਹੇ ਮਾਨ ਸਾਹਿਬ, ਸੰਘਰਸ਼ ਕਰ ਰਹੇ ਨੇ ਲੋਕਾਂ ਦੇ ਪੜ੍ਹੇ ਲਿਖੇ ਧੀਆਂ ਪੁੱਤ ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਸੰਘਰਸ਼ ਕਰ ਰਹੇ ਨੇ ਠੇਕੇ ਤੇ ਆਧਾਰ ਤੋਂ ਕੰਮ ਜਿਹੜੇ ਹਾਲੇ ਤੱਕ ਪੱਕੇ ਨਹੀਂ ਕੀਤੇ ਗਏ, ਸੰਘਰਸ਼ ਕਰ ਰਹੇ ਨੇ ਲੋਕ ਜਿਹੜੇ ਤੁਹਾਡੇ ਆਪੋਜੀਸ਼ਨ 'ਚ ਹੁੰਦਿਆਂ ਵੀ ਸੰਘਰਸ਼ ਕਰ ਰਹੇ ਸੀ ਨੌਕਰੀਆਂ ਵਾਸਤੇ, ਉਹ ਹਾਲੇ ਵੀ ਸੰਘਰਸ਼ ਕਰ ਰਹੇ ਨੇ। ਸੋ ਸੰਘਰਸ਼ ਕਰਨਾ, ਹੱਕ ਮੰਗਣਾ, ਧਰਨੇ ਲਾਉਣਾ ਲੋਕਾਂ ਦਾ ਬੁਨਿਆਦੀ ਹੱਕ ਹੈ। ਇਹਨੂੰ ਆਮ ਲੋਕਾਂ ਨੂੰ ਗਲਤ ਨੈਰੇਟਿਵ ਸਿਰਜ ਕੇ ਲੋਕਾਂ ਨੂੰ ਇਹਦੇ ਵਿਰੁੱਧ ਨਾ ਕਰੋ। ਇਹ ਬਥੇਰੇ ਨੈਰੇਟਿਵ ਸਿਰਜੇ ਸੀ, ਬਥੇਰਾ ਕਿਹਾ ਸੀ ਮੋਦੀ ਸਾਹਿਬ ਨੇ ਇਹ ਚਾਈਨਾ ਸਪੋਂਸਰਡ ਨੇ। ਅੱਜ ਵੀ ਨਿਊਜ਼ ਕਲਿੱਕ ਵਾਲੇ ਮਾਮਲੇ 'ਚ ਆਪਾਂ ਦੇਖਦੇ ਹਾਂ ਨਾ, ਬਥੇਰਾ ਕਿਹਾ ਗਿਆ ਸੀ ਲੋਕਾਂ ਨੂੰ ਕਿ ਪਾਕਿਸਤਾਨੀ ਸਪੋਂਸਰਡ ਨੇ, ਖਾਲਿਸਤਾਨੀ ਸਪੋਂਸਰਡ ਨੇ। ਉਹੀ ਖਾਲਿਸਤਾਨੀ, ਉਹੀ ਪਾਕਿਸਤਾਨੀ, ਉਹੀ ਚਾਈਨਾ ਵਾਲਿਆਂ ਨੇ ਫਿਰ ਦਿੱਲੀ 'ਚ ਲੰਗਰ ਜਦੋਂ ਲਾਏ ਤੇ ਲੋਕ ਆਪ ਮਾਰੇ ਆ ਗਏ।
ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਹੋ ਜਿਹੇ ਲੋਕ ਨੇ। 1.5 ਸਾਲ ਉੱਥੇ ਬੈਠੇ ਰਹੇ, ਕਿਸੇ ਧੀ ਭੈਣ ਦੇ ਨਾਲ, ਕਿਸੇ ਨਾਲ ਕੋਈ ਮਾੜੀ ਅੱਖ ਨਾਲ ਕਿਸੇ ਨੇ ਨਹੀਂ ਵੇਖਿਆ। ਸਗੋਂ ਕੁੜੀਆਂ ਪਹਿਲਾਂ ਜੱਕਦੀਆਂ ਸੀ ਇਕੱਠ ਦੇ ਵਿੱਚੋਂ ਲੰਘਣ ਤੋਂ, ਹੌਲੀ ਹੌਲੀ ਸਕੂਲਾਂ ਦੀਆਂ ਬੱਚੀਆਂ, ਕਾਲਜਾਂ ਦੀਆਂ ਬੱਚੀਆਂ ਉਹਨਾਂ ਧਰਨਿਆਂ ਦੇ ਵਿੱਚੋਂ ਲੰਘਣ ਲੱਗ ਪਈਆਂ। ਉਹਨਾਂ ਨੂੰ ਪਤਾ ਸੀਗਾ ਕਿ ਇੱਥੇ ਸਾਡੇ ਨਾਲ ਕੁਝ ਹੋ ਨਹੀਂ ਸਕਦਾ। ਕਈ ਤਾਂ ਇਹੋ ਜਿਹੀਆਂ ਸੀ ਜਿਹੜੀਆਂ ਕਹਿੰਦੀਆਂ ਕਿ ਪਹਿਲਾਂ ਸਾਨੂੰ ਇਹਨਾਂ ਇਲਾਕਿਆਂ 'ਚੋਂ ਵੇਲੇ ਕੁ ਵੇਲੇ ਲੰਘਣ ਤੋਂ ਡਰ ਲੱਗਦਾ ਸੀ, ਪਰ ਹੁਣ ਕਿਸਾਨ ਬੈਠੇ, ਹੁਣ ਸਾਨੂੰ ਡਰ ਹੀ ਕੋਈ ਨਹੀਂ ਗਾ। ਸੋ ਇਹ ਕਿਰਦਾਰ ਸੀ ਸਾਡਾ। ਅੱਜ ਤੁਸੀਂ ਕਹਿ ਰਹੇ ਹੋ ਕਿ ਜੀ ਤੁਸੀਂ ਵਿਰੋਧ ਕਰ ਲਓਗੇ, ਜਦ ਕਿ ਤੁਸੀਂ ਖੁਦ ਧਰਨਿਆਂ ਦੇ ਵਿੱਚ ਨਿਕਲੀ ਪਾਰਟੀ ਹੋ। ਚੰਗੀ ਗੱਲ ਹੈ, ਸੁਲਾਹ ਹੋਈ ਹੈ, ਧਰਨਾ ਚੱਕਿਆ ਗਿਆ, ਲੋਕਾਂ ਦਾ ਰਾਹ ਚੱਲ ਪਿਆ, ਦੁਖੀਆਂ ਜੀਆਂ ਨੂੰ ਹਸਪਤਾਲ ਪਹੁੰਚਣ ਦਾ ਸਮਾਂ ਮਿਲ ਗਿਆ, ਜਿਹੜਾ ਨੇ ਸਫ਼ਰ ਕਰਨਾ ਹੈ, ਏਅਰਪੋਰਟ ਜਾਣਾ ਜਾਂ ਹੋਰ ਜਾਣਾ ਹੈ, ਉਹਨਾਂ ਨੂੰ ਰਾਹ ਖੁੱਲ੍ਹ ਗਿਆ, ਸੁਖਾਲੀ ਹੋ ਗਈ ਜ਼ਿੰਦਗੀ। ਬਹੁਤ ਚੰਗੀ ਗੱਲ ਹੈ। ਪਰ ਇਕੱਲੇ ਇਨਵੈਸਟਮੈਂਟ ਨੂੰ ਜਾਂ ਇਸ ਆਧਾਰ 'ਤੇ ਤੁਸੀਂ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਨਾ ਕੁਚਲੋ। ਇਨਵੈਸਟਮੈਂਟ ਲਾਅ ਐਂਡ ਆਰਡਰ 'ਤੇ ਡਿਪੈਂਡ ਕਰਦੀ ਹੈ। ਇਨਵੈਸਟਮੈਂਟ ਜਿਹੜੀ ਆ ਉਹ ਸਰਕਾਰ ਦੀਆਂ ਪਾਲਿਸੀਆਂ 'ਤੇ ਡਿਪੈਂਡ ਕਰਦੀ ਹੈ। ਸੋ ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।